जीएसटी ਦੇ ਵਿੱਚ ਪਹਿਲੀ ਵਾਰ ਹੋਇਆਗਾ 24.15% ਦਾ ਵਾਧਾ ਜਿਹੜਾ ਉਹ ਨੋਟ ਕੀਤਾਗਾ। ਲੋਨ ਦੀ ਸਰਵਿਸ ਹੋਈ ਆ, ਲੋਨ ਵੱਧ ਮੋੜਿਆ ਗਿਆ, ਲੋਨ ਨਵਾਂ ਜਿਹੜਾ ਘੱਟ ਲਿਆ ਗਿਆਗਾ। ਇੱਕ ਪਾਸੇ ਪਹਾੜ ਜਿੱਡਾ ਵੱਡਾ ਕਰਜ਼ਾ ਵੀ ਦਿਖਾਈ ਦੇ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਜਿੰਨੀਆਂ ਕਮਿਟਮੈਂਟਸ ਸਾਡੀ ਪਾਰਟੀ ਵੱਲੋਂ ਕੀਤੀਆਂ ਗਈਆਂ ਸੀ ਉਹ ਸਾਰੀਆਂ ਕਮਿਟਮੈਂਟਸ ਅਸੀਂ ਪੂਰੀਆਂ ਵੀ ਕਰ ਰਹੇ ਹਾਂ ਔਰ ਲੋਨ ਵੀ ਪੇ ਕਰ ਰਹੇ ਹਾਂ। ਜੇ ਕੰਪੇਅਰ ਕਰੀਏ 2021 ਦੇ ਅੰਕੜਿਆਂ ਦੇ ਮੁਤਾਬਕ ਤਾਂ ਮੈਂ ਸਮਝਦਾ ਬਹੁਤ ਵੱਡਾ ਇੱਕ ਫੇਰ ਬਦਲ ਹੋਇਆਗਾ। ਜੀਐਸਟੀ ਦੇ ਵਿੱਚ ਪਹਿਲੀ ਵਾਰ ਹੋਇਆਗਾ 24.15% ਦਾ ਵਾਧਾ ਜਿਹੜਾ ਉਹ ਨੋਟ ਕੀਤਾਗਾ। ਪਹਿਲੀ ਵਾਰ ਹੋਇਆਗਾ। ਲੋਨ ਦੀ ਸਰਵਿਸ ਹੋਈ ਆ, ਲੋਨ ਵੱਧ ਮੋੜਿਆ ਗਿਆ, ਲੋਨ ਨਵਾਂ ਜਿਹੜਾ ਘੱਟ ਲਿਆ ਗਿਆਗਾ। ਸੋ ਮੇਰਾ ਕਹਿਣ ਦਾ ਭਾਵ ਸਰਕਾਰ ਜਿਹੜੀ ਆ ਇੱਕ ਪ੍ਰੋਗਰੈਸਿਵ ਅੱਗੇ ਵਧ ਰਹੀ ਆ ਔਰ ਬਿਲਕੁਲ ਉਸ ਦਿਸ਼ਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਡਾਇਰੈਕਸ਼ਨ ਦੇ ਤਹਿਤ ਅਸੀਂ ਪੈਸਾ ਵੀ ਬਚਾ ਰਹੇ ਹਾਂ, ਲੋਕਾਂ ਨੂੰ ਸਹੂਲਤਾਂ ਵੀ ਦੇ ਰਹੇ ਹਾਂ। ਇੱਕ ਪਾਸੇ ਪਹਾੜ ਜਿੱਡਾ ਵੱਡਾ ਕਰਜ਼ਾ ਵੀ ਦਿਖਾਈ ਦੇ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਜਿੰਨੀਆਂ ਕਮਿਟਮੈਂਟਸ ਸਾਡੀ ਪਾਰਟੀ ਵੱਲੋਂ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਕੀਤੀਆਂ ਗਈਆਂ ਸੀ ਉਹ ਸਾਰੀਆਂ ਕਮਿਟਮੈਂਟਸ ਅਸੀਂ ਪੂਰੀਆਂ ਵੀ ਕਰ ਰਹੇ ਹਾਂ ਔਰ ਲੋਨ ਵੀ ਪੇ ਕਰ ਰਹੇ ਹਾਂ। ਪਹਿਲੇ 4 ਮਹੀਨਿਆਂ ਦੇ ਵਿੱਚ ਪੋਜ਼ਿਟਿਵ ਪੱਖ ਜਿਹੜਾ ਸਾਹਮਣੇ ਆ ਰਿਹਾ ਕਿ ਪੰਜਾਬ ਦੇ ਖਜ਼ਾਨੇ ਦੀ ਜਿਹੜੀ ਸਿਹਤ ਆ ਉਹ ਸੁਧਰਨੀ ਸ਼ੁਰੂ ਹੋਈ ਹੈਗੀ। ਬਿਲਕੁਲ ਇਹ ਜਿਹੜਾ ਤੁਹਾਡਾ ਸਵਾਲ ਹੈਗਾ ਕਿ 1000 ਮਹਿਲਾਵਾਂ ਨੂੰ ਕਦੋਂ ਦੇਣਾਗਾ, ਇਹ ਕਮਿਟਮੈਂਟ ਸਾਡੀ ਪਾਰਟੀ ਵੱਲੋਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਦੇ ਨਾਲ ਸਾਡੀਆਂ ਮਾਵਾਂ ਭੈਣਾਂ ਨਾਲ ਕੀਤੀ ਗਈ ਸੀ। ਇਹਦੇ ਲਈ ਸਮਾਂ ਲੱਗੂਗਾ ਪਰ ਲੇਕਿਨ ਅਸੀਂ ਉਹ 100% ਕਮਿਟਮੈਂਟ ਪੂਰੀ ਕਰਾਂਗੇ। ਇਸ ਤੋਂ ਪਹਿਲਾਂ ਹੋਰ ਜਿੰਨੀਆਂ ਕਮਿਟਮੈਂਟ ਸੀਆਂ ਜਿੰਨੀਆਂ ਸਾਡੀਆਂ ਗਰੰਟੀਆਂ ਸੀ ਉਹਨਾਂ ਸਾਰੀਆਂ ਗਰੰਟੀਆਂ ਦੇ ਉੱਤੇ 4 ਮਹੀਨਿਆਂ 'ਚ ਕੰਮ ਸ਼ੁਰੂ ਹੋ ਚੁੱਕਿਆ। ਨਹੀਂ ਤਾਂ ਸਰਕਾਰਾਂ 4 ਸਾਲ ਬਾਅਦ ਜਾਗਦੀਆਂ ਸੀ ਔਰ ਜਿਹੜੀ ਉਸ ਤੋਂ ਪਹਿਲੀ ਸਰਕਾਰ ਸੀ ਉਹ ਵੀ 4 ਸਾਲਾਂ ਬਾਅਦ ਜਾਗਦੇ ਸੀ। ਸਾਡੀ ਸਰਕਾਰ ਨੇ 4 ਸਾਲਾਂ ਦੇ ਦੌਰਾਨ ਵੱਡੇ ਫੈਸਲੇ ਚਾਹੇ ਪੰਜਾਬ ਦੇ ਨੌਜਵਾਨ ਹੋਣ, ਚਾਹੇ ਪੰਜਾਬ ਦੇ ਕਿਸਾਨ ਹੋਣ, ਚਾਹੇ ਪੰਜਾਬ ਦੇ ਵਪਾਰੀ ਹੋਣ, ਚਾਹੇ ਕੋਈ ਵੀ ਵਰਗ ਆ ਪੰਜਾਬ ਦਾ, ਉਹਨਾਂ ਦੇ ਹੱਕ ਵਿੱਚ ਲਏ ਨੇ। ਇਹ ਬਹੁਤ ਹੀ ਵੱਡਾ ਪੁਆਇੰਟ ਆ। 26,454 ਨੌਕਰੀਆਂ ਪਹਿਲਾਂ 2 ਮਹੀਨਿਆਂ ਦੇ ਵਿੱਚ ਐਡਵਰਟਾਈਜ਼ਮੈਂਟ ਕਰਨੀਆਂ ਨਹੀਂ। ਤੁਸੀਂ ਸਾਰਿਆਂ ਨੇ ਦੇਖਿਆ ਕਿ ਲਾਸਟ 6 ਮਹੀਨਿਆਂ 'ਚ ਹੁੰਦੀਆਂ ਸੀ। 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਜਿਹੜੀ ਆ ਉਹ ਵੀ ਸਰਕਾਰ ਦੇ ਅਸੀਂ ਉੱਤੇ ਲਗਾਤਾਰ ਮੀਟਿੰਗਾਂ ਕਰ ਰਹੇ ਹਾਂ ਤਾਂ ਕਿ 36,000 ਸਾਡੇ ਕਾਮੇ ਜਿਹੜੇ ਕੰਟਰੈਕਟ ਬੇਸ ਤੇ ਨੇਗੇ ਉਹਨਾਂ ਨੂੰ ਪੱਕੇ ਕੀਤਾ ਜਾ ਸਕੇ। ਇਸੇ ਤਰ੍ਹਾਂ ਇੱਕ ਐਮਐਲਏ ਇੱਕ ਪੈਨਸ਼ਨ ਦਾ ਵਾਅਦਾ ਸੀਗਾ ਕਿ ਇੱਕ ਐਮਐਲਏ ਸਿਰਫ ਇੱਕੋ ਪੈਨਸ਼ਨ ਮਿਲੂਗੀ, ਉਹ ਅਸੀਂ ਆਪਣੇ ਵੱਲੋਂ ਕਰਕੇ ਜਿਹੜਾ ਪੂਰਾ ਕੀਤਾਗਾ। ਇਸੇ ਤਰ੍ਹਾਂ ਹੋਰ ਬਹੁਤ ਸਾਰੇ 300 ਯੂਨਿਟ ਬਿਜਲੀ ਦੇ ਹਰੇਕ ਘਰ ਨੂੰ ਦੇਣੇ ਸੀਗੇ, ਉਹ 1 ਜੁਲਾਈ ਤੋਂ ਜਿਹੜੀ ਲਾਗੂ ਹੋ ਚੁੱਕਿਆਗਾ। ਸੋ ਮੇਰਾ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਜਿੱਥੇ ਐਡਾ ਵੱਡਾ ਫਾਈਨੈਂਸ਼ੀਅਲ ਬਰਡਨ ਹੈਗਾ, ਜਿੱਥੇ ਐਡਾ ਵੱਡਾ ਪਹਾੜ ਜਿੱਡਾ ਕਰਜ਼ਾ ਗਾ ਔਰ ਜਿੰਨੀਆਂ ਕਮਿਟਮੈਂਟ ਨੇ ਜਿੰਨੀਆਂ ਉਹ ਸਾਰੀਆਂ ਪੂਰੀਆਂ ਕਰ ਰਹੇ ਆ ਔਰ ਉਹ ਕਰਜ਼ੇ ਨੂੰ ਲਾਹੁਣ ਦੀ ਜ਼ਿੰਮੇਵਾਰੀ ਪੰਜਾਬੀਆਂ ਨੇ, ਪੰਜਾਬ ਦੇ ਲੋਕਾਂ ਨੇ, ਸਾਡੀ ਸਰਕਾਰ ਦੀ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ, ਆਮ ਆਦਮੀ ਪਾਰਟੀ ਦੀ ਲਾਈ ਆ, ਉਹ ਬਾਖੂਬੀ ਨਿਭਾ ਰਹੇ।